ਸੁੱਚਾ ਤਿੱਲਾ। ਮੁੰਡ ਪੁਣੇ 'ਚ ਮੈਨੂੰ ਵੱਡਿਆਂ ਨਾਲ ਜੁੜ ਕੇ ਬਹਿਣ ਦਾ ਬੜਾ ਪੁੱਛ ਸੀ। ਜਿਹੜੇ ਵੇਲੇ ਮੇਰੇ ਹਾਣੀ ਲੰਮੀ ਘੋੜੀ, ਛੂਣ ਛਪਾਈ, ਬਾਂਦਰ ਕਿੱਲਾ ਜਾਂ ਕੋਕਲਾ ਛਪਾਕੀ ਖੇਡਦੇ ਪਏ ਹੁੰਦੇ, ਉਸ ਵੇਲੇ ਮੈਂ ਦਾਰੇ 'ਚ ਵੜ ਕੇ ਬੈਠਾ ਹੁੰਦਾ। ਮੈਨੂੰ ਰੌਲ ਗੋਲਾ ਖੇਡਣ ਚੰਗਾ ਨਹੀਂ ਸੀ ਲੱਗਦਾ। ਕਦੀ ਆਉਂਦਿਆਂ ਜਾਂਦਿਆਂ ਹਾਣੀਆਂ ਨੇ ਮੈਨੂੰ ਖੇਡਦਿਆਂ ਦਿਸ ਵੀ ਪੈਣਾ ਤਾਂ ਉਹਨਾਂ ਨੂੰ ਨੱਸਦਿਆਂ ਭੱਜਦਿਆਂ ਤੇ ਰੌਲਾ ਪਾਉਂਦਿਆਂ ਵੇਖ ਕੇ ਮੇਰਾ ਮਨ ਕਾਹਲਾ ਜਿਹਾ ਪੈ ਜਾਣਾ ਤੇ ਮੈਂ ਛੇਤੀ ਨਾਲ ਉੱਥੋਂ ਟੁਰ ਪੈਣਾ। ਦਾਰੇ 'ਚ ਬਹਿਣ ਦਾ ਮੈਨੂੰ ਬੜਾ ਚਾਅ ਆਉਂਦਾ ਸੀ। ਵੱਡੇ ਵਡੇਰੇ ਗੱਲੀਂ ਜੁੱਟੇ ਹੁੰਦੇ, ਹੁੱਕੇ ਦੀ ਨਾਲ ਫਿਰਦੀ ਟੁਰੀ ਜਾਂਦੀ ਤੇ ਵੰਨ ਸਵੰਨੀਆਂ ਗੱਲਾਂ ਦੇ ਲੋਆਂ ਦੇ ਲੋ ਇੰਜ ਉਸਰਦੇ ਲਗੇ ਆਉਂਦੇ ਜਿਵੇਂ ਜਵਾਰ। ਇੱਧਰੋਂ ਇੱਕ ਲੋ ਵੱਢ ਕੇ ਹਟੋ, ਉਧਰੋਂ ਦੂਜਾ ਤਿਆਰ ਹੋਇਆ ਹੁੰਦਾ। ਸਮਝ ਤੇ ਵਿੱਚੋਂ ਮੈਨੂੰ ਵਿਰਲੀ ਆਉਂਦੀ ਸੀ, ਪਰ ਗੱਲਾਂ ਦਾ ਇੰਜ ਇੱਕ ਤੋਂ ਇੱਕ ਚੜ੍ਹੀ ਆਵਣ ਬਹੁ ਨਵੇਕਲਾ ਜਾਪਦਾ ਸੀ ਤੇ ਉਹਦਾ ਚਸ ਸਵਾਦ ਵੀ ਢੇਰ ਆਉਂਦਾ ਸੀ। ਸੂਰਜ ਡੁੱਬਣ ਪਿੱਛੋਂ ਦਾਰੇ ਵਿੱਚ ਜਿੰਨੇ ਵੀ ਬੰਦੇ ਬਹਿੰਦੇ ਸਨ, ਬਾਬੇ ਹੁਕਮੇ ਦਾ ਉਹਨਾਂ 'ਚੋਂ ਨੰਬਰ ਸੀ। ਕਿਸੇ ਵੀ ਮੇਲ, ਕਿਸੇ ਵੀ ਵੰਨ ਦੀ ਗੱਲ ਛਿੜੀ ਹੁੰਦੀ, ਬਾਬਾ ਹੁਕਮਾ ਹੰਗੂਰਾ ਭਰਦਾ ਆ ਵਿੱਚ ਸਾਰ ਲਾਂਦਾ ਤਾਂ ਵੇਖਦਿਆਂ ਹੀ ਵੇਖਦਿਆਂ ਗੱਲ ਕਿੱਥੇ ਦੀ ਕਿੱਥੇ ਆਪੜ ਜਾਂਦੀ। ਇੰਝ ਹੀ ਹੁੰਦਾ ਜਿਵੇਂ ਝੱਟ ਕਰਕੇ ਗੱਲ ਨੂੰ ਚਾਰ ਛਾਨੇ ਲੱਗ ਜਾਂਦੇ। ਓੜਕ ਦਾਰੇ ਵਿੱਚ ਉਹ ਇਕੱਲਾ ਹੀ ਬੋਲਣ ਵਾਲਾ ਰਹਿ ਜਾਂਦਾ। ਹੋਰਨਾਂ ਸਭਲਾਂ ਦੇ ਮੂੰਹਾਂ ਨੂੰ ਤੇ ਜਿਵੇਂ ਜੰਦਰੇ ਵੱਜ ਜਾਂਦੇ, ਕੰਨਾਂ ਦੀਆਂ ਬਾਰੀਆਂ ਜ਼ਰੂਰ ਲੱਥ ਜਾਂਦੀਆਂ। ਦਾਰੇ 'ਚ ਹਰ ਕੋਈ ਉਹਦੀ ਗੱਲ ਸੁਣਦਿਆਂ ਸਾਹ ਲੈਣਾ ਭੁੱਲ ਜਾਂਦਾ। ਬਾਬਾ ਹੁਕਮਾ ਗੱਲ ਵਿੱਚ ਰਲਦਿਆਂ ਸਾਰ ਹਰ ਇੱਕ ਨੂੰ ਲਾਟੂ ਵਾਂਗ ਸੁਹਾ ਦਿੰਦਾ ਤਾਂ ਫਿਰ ਗੱਲਾਂ ਦੇ ਲੋ ਵਿੱਚੋਂ ਨਖੇੜ ਕੇ ਕੱਢੀ ਹੋਈ ਗੱਲ ਉਹਦੇ ਮੂੰਹੋਂ ਆ ਮੁਹਾਰੇ ਇੰਜ ਵੱਧਦੀ ਟੁਰੀ ਜਾਂਦੀ ਜਿਵੇਂ ਕੌੜੀ ਵੱਲ ਨਹੀਂ ਵੱਧਦੀ। ਤੇ ਸੁਣਦਿਆਂ ਸੁਣਦਿਆਂ ਕੌੜੀ ਵੱਲ ਪੂਰੇ ਆਲ ਦੁਆਲੇ ਨੂੰ ਕੱਜ ਲੈਂਦੀ। ਬਾਬੇ ਹੁਕਮੇ ਦੇ ਲਫ਼ਜ਼ਾਂ ਨਾਲ ਹੀ ਉਹਨੂੰ ਹੱਥ ਜਿੱਡੇ ਚੌੜੇ ਪੱਤਰ ਲੱਗਦੇ ਤੇ ਫਿਰ ਜਦੋਂ ਉਹ ਵੱਲ ਸੂਹੇ ਸਾਵੇ ਨੀਲੇ ਪੀਲੇ ਫੁੱਲ ਕੱਢਦੀ ਤਾਂ ਦਾਰੇ 'ਚ ਬੈਠੇ ਹਰ ਸੁਨੇਰ ਦੇ ਮੂੰਹੋਂ ਸੁੱਤੇ ਸਿੱਧੀ ਨਿਕਲ ਜਾਂਦਾ, ਵਾਹ ਬਾਬਿਆ ਹੁਕਮਿਆ, ਨਹੀਂ ਰੀਸਾਂ ਵੀ ਤੇਰੀਆਂ, ਏਡੀ ਪਿੜੀਆਂ ਵਾਲੀ ਗੱਲ ਤੇਥੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ। ਸੱਚੀ ਪੁੱਛੋ ਤਾਂ ਮੈਂ ਦਾਰੇ 'ਚ ਵੱਡਿਆਂ ਨਾਲ ਜਿਹੜਾ ਕੁਸਰ ਕੇ ਬਹਿੰਦਾ ਸਾਂ, ਉਹਦਾ ਇੱਕੋ ਇੱਕ ਕਾਰਨ ਬਾਬਾ ਹੁਕਮਾ ਤੇ ਉਹਦੀ ਗੱਲਬਾਤ ਸੀ। ਉਹ ਆਪ ਵੀ ਮੇਰਾ ਬਹੁ ਉਚੇਚ ਕਰਦਾ ਸੀ। ਦਾਰੇ ਦੇ ਵੇਲੇ ਤੋਂ ਵਾਹਵਾ ਅਗਦੀ ਹੀ ਮੈਂ ਘਰੋਂ ਨਿਕਲ ਕੇ ਬਾਬੇ ਹੁਕਮੇ ਦੇ ਵਿਹੜੇ ਦਾ ਗੇੜਾ ਲਾ ਹੁੰਦਾ ਸਾਂ, ਇਹ ਤਸੱਲੀ ਕਰਨ ਲਈ ਕਿ ਉਹ ਦਾਰੇ 'ਚ ਆਉਂਦਾ ਪਿਆ ਜਾਂ ਨਹੀਂ। ਸੁਣਾ ਫਿਰ ਬਿੱਲੂ, ਅੱਬੇ ਤੇਰੇ ਦਾ ਕੋਈ ਚਿੱਠੀ ਪੱਤਰ ਆਇਆ ਹੈ ਕਿ ਨਹੀਂ? ਉਹ ਮੇਰੇ ਨਾਲ ਕੋਈ ਹੋਰ ਗੱਲ ਕਰਨ ਤੋਂ ਪਹਿਲਾਂ ਰੋਜ਼ ਦਿਹਾੜੀ ਇਹੋ ਪੁੱਛਦਾ। ਮੈਂ ਅੱਗੋਂ ਨੂੰ ਰੋਜ਼ ਹੀ ਹਾਂ ਕਰ ਛੱਡਦਾ। ਉਹ ਮੇਰਾ ਬਲਦਾ ਸੁਣ ਕੇ ਆਪਣੀਆਂ ਵੱਡੀਆਂ ਵੱਡੀਆਂ ਬੱਗੀਆਂ ਮੁੱਛਾਂ ਹੇਠੋਂ ਮੁਸਕਰਾਉਂਦਾ ਤੇ ਫਿਰ ਹੋਰ ਵੀ ਚਿੱਟੀ ਦੁੱਧ ਦਾੜੀ ਵਿੱਚ ਉਂਗਲਾਂ ਫੇਰਨ ਲੱਗ ਪਾਉਂਦਾ। ਉਹਦੇ ਮੁਸਕੜੇਵੇਂ ਤੇ ਦਾੜੀ 'ਚ ਉਂਗਲਾਂ ਫੇਰਨ ਤੋਂ ਕਈ ਵਾਰੀ ਮੈਨੂੰ ਇੰਝ ਜਾਪਦਾ ਜਿਵੇਂ ਉਹਨੂੰ ਪਤਾ ਹੋਵੇ ਕਿ ਦੂਰ ਪ੍ਰਦੇਸ਼ ਵਿੱਚ ਗਿਆ ਬੰਦਾ ਰੋਜ਼ ਕਿਵੇਂ ਚਿੱਠੀ ਲਿਖ ਸਕਦਾ ਤੇ ਉਹਦੀ ਲਿਖੀ ਚਿੱਠੀ ਰੋਜ਼ ਕਿਵੇਂ ਇੱਥੇ ਪੁੱਜ ਸਕਦੀ। ਮੈਂ ਇੱਕ ਦਿਹਾੜੇ ਉਹਨੂੰ ਇਸ ਬਾਰੇ ਪੁੱਛਿਆ ਤੇ ਉਹ ਆਪਣੇ ਮੂੰਹ ਹੀ ਮੰਨ ਗਿਆ, ਉਹ ਬਿੱਲੂ ਪੁੱਤਰ, ਤੇਰਾ ਪਿਓ ਆਪਣਾ ਯਾਰ ਵੀ ਏ ਤੇ ਭਰਾ ਵੀ। ਮੈਂ ਜਦੋਂ ਤੁਹਾਡੇ ਜੂਹੇ ਆਣ ਕੇ ਵਸਿਆ ਸਾਂ ਤਾਂ ਉਹਨੇ ਮੇਰਾ ਇੰਨਾ ਸਾਥ ਦਿੱਤਾ ਸੀ ਜਿੰਨਾ ਕੋਈ ਕੂੜ ਮਾਰ ਲਵੇ। ਸੱਚੀ ਤੇ ਇਹੋ ਹੀ ਆ ਕਿ ਅੱਜ ਜਿਹੜਾ ਮੈਂ ਇੱਥੇ ਵਸਦਾ ਪਿਆ ਤੇਰੇ ਪਿਓ ਦੀ ਮਿਹਰਬਾਨੀ ਪਾਰੋਂ ਹੈ। ਹੁਣ ਉਹ ਚਾਰ ਵਲੈਤਾਂ ਪਾਰ ਬੈਠਾ ਹੋਇਆ ਤੇ ਜੇ ਅਸੀਂ ਚਿੱਠੀ ਪੱਤਰ ਦੇ ਭੱਜੀ ਉਹਦਾ ਹਾਲ ਚਾਲ ਵੀ ਨਾ ਪੁੱਛੀਏ ਤਾਂ ਸਾਡੇ ਤੋਂ ਅਗਲੀ ਗੱਲ ਕਿਵੇਂ ਹੋ ਸਕਦੀ। ਚਿੱਠੀ ਪੱਤਰ ਦੇ ਬਹਾਨੇ ਮੇਰੇ ਅੱਬੇ ਦਾ ਹਾਲ ਪੁੱਛਣ ਮਗਰੋਂ ਬਾਬਾ ਰੋਜ਼ ਦਿਹਾੜੀ ਇੱਕ ਹੋਰ ਗੱਲ ਵੀ ਕਰਦਾ ਹੁੰਦਾ ਸੀ। ਆਂਦਾ ਹੁੰਦਾ ਸੀ, ਆਹ ਸੁੱਚਾ ਤੇ ਲਾਥ ਆ ਜਾਏ ਨਾ ਕਿਧਰੋਂ, ਫਿਰ ਮੈਂ ਤੇਰੇ ਪਿਓ ਨੂੰ ਇਹੋ ਜਿਹੀ ਬਾਂਕੀ ਤੇ ਫੁੱਲ ਤੋਂ ਵੀ ਹੌਲੀ ਜੁੱਤੀ ਸਿਉਂ ਕੇ ਘੱਲਾਂ ਕਿ ਪੈਰੀਂ ਪਾ ਕੇ ਕਿਤੇ ਬੰਨੇ ਨਿਕਲੇ ਤਾਂ ਮੇਮਾਂ ਉਹਦੇ ਪੈਰਾਂ ਵਾਲੀ ਬਿਟ ਬਿਟ ਤੱਕਦੀਆਂ ਰਹਿ ਜਾਣ।
ਪਰ ਹੁਣ ਸੁੱਚਾ ਤਿੱਲਾ ਕਿੱਥੋਂ। ਜਦੋਂ ਕਦੀ ਆਉਂਦਾ ਸੀ ਉਦੋਂ ਹਰ 3-4 ਮਹੀਨੇ ਬੜੀ ਰੀਝ ਨਾਲ ਜੁੱਤੀ ਸਿਉਂ ਕੇ ਦਈਦੀ ਸੀ ਉਹਨੂੰ। ਇੰਨੀ ਗੱਲ ਕਰਕੇ ਬਾਬਾ ਹੁਕਮਾ ਚੁੱਪ ਹੋ ਜਾਂਦਾ, ਜਿਵੇਂ ਕਿਸੇ ਡੂੰਘੀ ਸੋਚ 'ਚ ਪੈ ਗਿਆ ਹੋਵੇ। ਚੰਗਾ ਬਾਬਾ, ਮੈਂ ਫਿਰ ਜਾਣਾ, ਤੂੰ ਦਾਰੇ 'ਚ ਆਉਣਾ ਪਿਆ ਨਾ ਅੱਜ ਰਾਤੀ। ਮੈਂ ਉਹਦੇ ਵਿਹੜਿਓਂ ਨਿਕਲਣ ਤੋਂ ਪਹਿਲੋਂ ਪੁੱਛਦਾ। ਉਹ ਮੂੰਹ ਕੁਝ ਆਖਣ ਦੀ ਥਾਂ ਮਾੜਾ ਜਿਹਾ ਆਪਣਾ ਸਿਰ ਹਿਲਾਉਣ ਛੱਡਦਾ। ਬਾਬਾ ਹੁਕਮਾ ਕਸਬ ਵੱਲੋਂ ਮੋਚੀ ਸੀ। ਬਾਬਾ ਹੁਕਮਾ ਕਸਬ ਵੱਲੋਂ ਮੋਚੀ ਸੀ। ਸਾਡੀ ਜੂਹ ਵਿੱਚ ਹੀ ਉਹਦਾ ਅੱਡਾ ਸੀ, ਜਿੱਥੇ ਉਹਦੇ ਪੁੱਤਰ ਭਤਰੀਏ ਜੁੱਤੀਆਂ ਸਿਉਂਦੇ ਸਨ। ਬਾਬਾ ਹੁਕਮਾ ਕਦੀ ਆਪ ਵੀ ਸਿਉਂਦਾ ਹੋਣਾ ਮੇਰੇ ਜੰਮਣ ਤੋਂ ਪਹਿਲਾਂ। ਮੈਂ ਤਾਂ ਜਦੋਂ ਦੀ ਹੋਈ ਸਾਂਭੀ ਸੀ, ਉਹਨੂੰ ਧਾਗੇ ਨਾਲ ਮੋਮ ਲਾਵਣ ਤੇ ਵੱਟੀ ਤੇ ਰੱਛ ਤਰੀਖੇ ਕਰਨ ਤੋਂ ਅੱਡ ਕੋਈ ਹੋਰ ਕੰਮ ਕਰਦਿਆਂ ਕਦੀ ਨਹੀਂ ਸੀ ਦੇਖਿਆ। ਅੱਬਾ ਮੇਰਾ ਆਂਦਾ ਹੁੰਦਾ ਸੀ, ਬਾਬੇ ਹੁਕਮੇ ਤੋਂ ਵਧੀਆ ਜੁੱਤੀ ਸਿਉਣ ਵਾਲਾ ਸਾਡੇ ਇਲਾਕੇ 'ਚ ਨਾ ਕਦੀ ਹੋਇਆ ਤੇ ਨਾ ਹੀ ਕਦੀ ਹੋਣਾ। ਵਰਿਆਂ ਤੋਂ ਕੰਮ ਛੱਡਿਆ ਹੋਇਆ ਸੂ, ਪਰ ਜੇ ਹੁਣ ਵੀ ਕੰਮ ਤੇ ਬਹਿ ਜਾਵੇ, ਆ ਮੁੰਡੇ ਤੇ ਉਹਦੀ ਧੂੜ ਨੂੰ ਨਾ ਪੜ ਸਕਾਂ। ਐਵੇਂ ਤੇ ਨਹੀਂ ਨਾ ਆਂਦੇ, ਬੱਲੇ ਵੀ ਫਲਾਣਿਆ, ਤੂੰ ਤਾਂ ਇੰਜ ਟੁਰਨਾ ਜਿਵੇਂ ਹੁਕਮਾਂ ਦੇ ਖੱਲੇ ਪਾਏ ਹੋਣੀ। ਕੰਮ ਦਾ ਤੇ ਮੈਂ ਦੱਸਿਆ ਨਾ, ਕੋਈ ਬਾਬੇ ਹੁਕਮੇ ਦੇ ਪੁੱਤਰ ਭਤਰੀਏ ਕਰਦੇ ਸਨ, ਪਰ ਜਿੱਥੋਂ ਤਾਈਂ ਨਾਂ ਦੀ ਗੱਲ ਸੀ, ਉਹ ਬਾਬੇ ਹੁਕਮੇ ਦਾ ਹੀ ਵੱਜਦਾ ਸੀ। ਉਹਦੇ ਨਾਂ ਪਿੱਛੇ ਹੀ ਦੁਨੀਆ ਦੂਰੋਂ ਜੁੱਤੀਆਂ ਸਿਵਾਉਣ ਲਈ ਸਾਡੀ ਜੂਹੇ ਆਉਂਦੀ ਸੀ। ਅੱਗੋਂ ਥੋੜ੍ਹਾ ਕੀਤਿਆਂ ਸਾਈ ਬਿਆਨਾ ਨਹੀਂ ਸਨ ਫੜਦੇ। ਜੇ ਫੜਦੇ ਸਨ ਤਾਂ 3-4 ਮਹੀਨਿਆਂ ਤੋਂ ਘੱਟ ਦਾ ਕਾਰਾ ਨਹੀਂ ਸਨ ਕਰਦੇ। ਜੇ ਕੋਈ ਚੋਖਾ ਹੀ ਕਾਲਾ ਹੁੰਦਾ ਤਾਂ ਉਹਨੂੰ ਸਾਫ਼ ਚਿੱਟੇ ਲਫ਼ਜ਼ਾਂ ਵਿੱਚ ਨਾ ਕਰ ਛੱਡਦੇ। ਮੀਆਂ ਜੀ, ਅਸਾਂ ਕਾਲੀ ਦਾ ਤੇ ਕੰਮ ਹੀ ਨਹੀਂ ਕੀਤਾ ਕਦੀ। ਤੁਸੀਂ ਕਿਧਰੇ ਹੋਰ ਦਿਨੋਂ ਸੰਭਾਲ ਲਓ, ਸਾਥੋਂ ਸਿਵਾਣੀ ਜੇ ਤਾਂ ਸਬਰ ਨਾਲ ਸੀਵਾਂਗੇ। ਔੜਕ ਅਗਲੇ ਨੂੰ ਉਹਨਾਂ ਦੀ ਮੰਨਣੀ ਹੀ ਪੈਂਦੀ। ਮੈਨੂੰ ਬੜੀ ਰੀਝ ਸੀ ਬਾਬੇ ਹੁਕਮੇ ਨੂੰ ਕੰਮ ਕਰਦਿਆਂ ਵੇਖਣ ਦੀ। ਇਹ ਰੀਝ ਮੇਰੇ ਮਨ ਵਿੱਚ ਉਹਦੀਆਂ ਗੱਲਾਂ ਸੁਣ ਕੇ ਹੀ ਜਾਗੀ ਸੀ। ਮੈਂ ਸੋਚਦਾ ਸਾਂ ਵੀ ਉਹ ਦਾਰੇ 'ਚ ਬੈਠਾ ਏਡੇ ਚੱਸ ਨਾਲ ਜਿਹੜੀਆਂ ਗੱਲਾਂ ਕਰ ਲੈਂਦਾ, ਇਹਦੇ ਪਿੱਛੇ ਜ਼ਰੂਰ ਉਹਦੀ ਕਸਬ ਕਲਾ ਦਾ ਹੱਥ ਹੈ। ਪਰ ਇਹ ਰੀਝ ਜਦੋਂ ਵੀ ਮੇਰੇ ਮਨ 'ਚ ਜਾਗਦੀ, ਮੈਨੂੰ ਉਹਦੀ ਆਹ ਸੁੱਚਾ ਤਿੱਲਾ ਲੱਭ ਪਵੇ ਨਾ ਕਦੀ ਵਾਲੀ ਗੱਲ ਚੇਤੇ ਆ ਜਾਵੇ। ਮੈਂ ਸੋਚਦਾ ਕਿ ਇਹ ਸੁੱਚਾ ਤਿੱਲਾ ਸਾਡੇ ਦੇਸ਼ ਵਿੱਚ ਨਹੀਂ ਹੁੰਦਾ। ਜੇ ਕਦੀ ਮੈਨੂੰ ਇਹਦੀ ਦੱਸ ਪੈ ਜਾਵੇ ਤਾਂ ਮੈਂ ਆਪ ਮੁੱਲ ਤਾਰ ਕੇ ਬਾਬੇ ਨੂੰ ਲਿਆ ਦੇਵਾਂ, ਤੇ ਫਿਰ ਆਖਾਂ, ਲੈ ਬਾਬਾ, ਇਹੋ ਹੀ ਆ ਸੁੱਚਾ ਤਿੱਲਾ ਜਿਹਨੂੰ ਚੇਤੇ ਕਰਦਾ ਹੁੰਦਾ ਸੈਂ। ਲੈ ਆਇਆ ਪਿਆ, ਹੁਣ ਤੂੰ ਅੱਡੇ ਤੇ ਬਹਿ ਕੇ ਮੇਰੇ ਪਿਓ ਦੀ ਜੁੱਤੀ ਸਿਉਂ। ਮੈਂ ਤੈਨੂੰ ਕੰਮ ਕਰਦੇ ਨੂੰ ਵੀ ਤਾਂ ਵੇਖਾਂ ਭਲਾ ਕਿਵੇਂ ਕਰਨਾ। ਪਰ ਬੜੀ ਸਾਫ਼ ਗੱਲ ਏ ਵੀ ਸੁੱਚਾ ਤਿੱਲਾ ਜਿਹਦੀ ਗੱਲ ਬਾਬਾ ਹੁਕਮਾ ਐਡੇ ਹਿਰਖ ਨਾਲ ਕਰਦਾ ਸੀ, ਉਹਦੀ ਦੱਸ ਮੈਨੂੰ ਅਸਲੋਂ ਹੀ ਲਵੇ ਛੋੜ ਨੂੰ ਕਿੱਥੋਂ ਪੈਣੀ ਸੀ। ਮੈਂ ਤੇ ਬਾਬਾ ਹੁਕਮਾ ਦੋਵੇਂ ਦਾਰੇ ਵਿੱਚੋਂ ਉੱਠ ਕੇ ਰਾਤ ਨੂੰ ਇਕੱਠੇ ਹੀ ਘਰਾਂ ਨੂੰ ਪਰਤਦੇ ਹੁੰਦੇ ਸੀ। ਮੈਂ ਰੋਜ਼ ਨਿਸ਼ਚਾ ਧਾਰਦਾ ਵੀ ਅੱਜ ਰਾਤੀ ਬਾਬੇ ਨੂੰ ਇਹ ਸੁੱਚੇ ਤਿੱਲੇ ਬਾਰੇ ਸਰਪਲ ਪੁੱਛਣਾ। ਪਰ ਰੋਜ਼ ਰਾਤ ਨੂੰ ਘਰੀ ਮੁੜਦਿਆਂ ਇਹ ਗੱਲ ਮੈਨੂੰ ਭੁੱਲ ਜਾਂਦੀ। ਬਾਬਾ ਰਾਜ ਕੋਈ ਨਾ ਕੋਈ ਫੇਰਾ, ਬਾਬਾ ਰਾਹ ਵਿੱਚ ਕੋਈ ਨਾ ਕੋਈ ਫਿਰ ਅਜਿਹੀ ਗੱਲ ਛੇੜ ਛੱਡਦਾ ਸੀ ਜਿਹੜੀ ਕਿਸੇ ਹੋਰ ਪਾਸੇ ਚਿੱਤ ਹੋਵਣ ਹੀ ਨਹੀਂ ਸੀ ਦਿੰਦੀ। ਇੱਕ ਰਾਤ ਇੰਝ ਹੀ ਅਸੀਂ ਦਾਰੇ ਵਿੱਚੋਂ ਇਕੱਠੇ ਪਰਤਦੇ ਪਏ ਸਾਂ ਕਿ ਮੈਨੂੰ ਇੱਕੋ ਵਾਰੀ ਸੁੱਚੇ ਤਿੱਲੇ ਦਾ ਚੇਤਾ ਆ ਗਿਆ ਤੇ ਮੈਂ ਬਾਬੇ ਨੂੰ ਪੁੱਛ ਹੀ ਲਿਆ, ਬਾਬਾ ਅੱਜ ਇਹ ਤੇ ਦੱਸ ਵੀ ਕੀ ਇਹ ਤਿੱਲਾ ਇੱਥੋਂ ਕਿਧਰੋਂ ਨਹੀਂ ਮਿਲਦਾ। ਮਿਲਦਾ ਪੁੱਤਰ, ਪਰ ਸੁੱਚਾ ਨਹੀਂ ਹੁੰਦਾ, ਉਸ ਵੱਲ ਦਾ ਦਿੱਤਾ। ਤੇ ਫਿਰ ਸੁੱਚਾ ਕਿੱਥੋਂ ਮਿਲਦਾ? ਮੈਂ ਪੁੱਛਿਆ। ਕਦੀ ਉਧਰੋਂ ਮਿਲਦਾ ਹੁੰਦਾ ਸੀ, ਹੁਣ ਮੈਂ ਵੇਖਿਆ ਉਧਰ ਵੀ ਸੁੱਚਾ ਤਿੱਲਾ ਕੋਈ ਨਹੀਂ ਰਿਹਾ। ਖੋਟ ਹੀ ਖੋਟ ਹੋ ਗਿਆ ਦੋਵੇਂ ਪਾਸੇ। ਉਹ ਬੜੀ ਡੂੰਘੀ ਜੀ ਆਵਾਜ਼ 'ਚ ਬੋਲਿਆ, ਬਾਬਾ ਉਧਰੋਂ ਕਿਧਰੋਂ? ਪਾਰਲੇ ਬੰਨੇ ਦੀ ਗੱਲ ਪਿਆ ਕਰਨਾ। ਪਾਰਲੇ ਬੰਨੇ ਦੀ? ਕਿਹੜਾ ਪਾਰਲਾ ਬੰਨਾ? ਮੈਨੂੰ ਉਹਦੀ ਗੱਲ ਦੀ ਸਮਝ ਨਾ ਆਈ। ਹੱਦੋਂ ਪਾਰਲਾ ਬੋਲੋ,
ਹੱਦੋਂ ਪਾਰਲਾ ਬਿੱਲੂ ਹੋਰ ਕਿਹੜਾ। ਪਿਓ ਤੇਰੇ ਨੂੰ ਤਿੱਲੇ ਵਾਲੀ ਜੁੱਤੀ ਪਾਉਣ ਦਾ ਬੜਾ ਸ਼ੌਂਕ ਸੀ। ਮੈਂ ਵੀ ਹਮੇਸ਼ ਤਿੱਲੇ ਦਾ ਹੀ ਕੰਮ ਕੀਤਾ ਸੀ। ਇੱਥੋਂ ਹੀ ਮੇਰਾ ਉਹਦਾ ਸਲੂਕ ਪਿਆਰ ਬਣਿਆ। ਆਵੇਂ ਨਾ ਝੱਟ ਇੱਥੇ ਲੱਕੜ ਤੇ ਬਹਿ ਜਾਈਏ, ਫਿਰ ਚੱਲਾਂਗੇ। ਨਾਲੇ ਜਿਹੜੀ ਗੱਲ ਛੇੜੀ ਉਹਨੂੰ ਵੀ ਪੂਰਿਆਂ ਕਰਦੇ ਚੱਲੀਏ। ਅਸੀਂ ਦੋਵੇਂ ਤੇਲੀਆਂ ਦੀ ਕੰਧ ਨਾਲ ਵਰਿਆਂ ਤੋਂ ਪਈ ਪੁਰਾਣੀ ਲੱਕੜ ਤੇ ਬਹਿ ਗਏ। ਮਗਰੋਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਹਾਂ। ਬਾਬੇ ਨੇ ਗੱਲ ਦਾ ਮੁੱਢ ਬੰਨਿਆ। ਤਰਨ ਤਾਰਨ ਤਹਿਸੀਲ ਵਿੱਚ ਪਿੰਡ ਹੁੰਦਾ ਸੀ ਸਾਡਾ। ਨਾਂ ਕੀ ਲੈਣਾ, ਉਂਝ ਵੀ ਮੈਂ ਦਿਲ ਦਾ ਚੋਖਾ ਵਾਲਾ, ਐਵੇਂ ਬੇਸਵਾਦੀ ਹੋਵੇਗੀ। ਇਹੋ ਜੁੱਤੀਆਂ ਸੀਵਨ ਦਾ ਕਸਬ ਸੀ ਸਾਡਾ ਉੱਥੇ ਵੀ। ਜਿਵੇਂ ਇੱਥੇ ਅੱਲਾ ਦਾ ਢੇਰ ਤਰਸੇ, ਇੰਝ ਹੀ ਉੱਥੇ ਵੀ ਬੜੀ ਖੈਰ ਸੀ। ਸਾਨੂੰ 5 ਭਰਾਵਾਂ ਨੂੰ ਪਿਓ ਸਣੇ ਕੰਮ ਕਰਦਿਆਂ ਵਾਰ ਨਹੀਂ ਸੀ ਆਉਂਦਾ। 4 ਚੁਹੱਦੀ ਸਾਡੀਆਂ ਸਿੱਤੀਆਂ ਜੁੱਤੀਆਂ ਹੀ ਪਾਉਂਦੀ ਸੀ। ਉਜਾੜੇ ਪੈ, ਹਰ ਪਾਸੇ ਅੱਗਾਂ ਲੱਗੀਆਂ, ਦੁਨੀਆ ਕੁੱਤਿਆਂ ਬਿੱਲੀਆਂ ਤੇ ਚੂਹਿਆਂ ਵਾਂਗੂ ਮਾਰੀ ਜਾਣ ਲੱਗੀ ਤਾਂ ਸਾਡੀਆਂ ਨੀਂਦਰਾਂ ਵੀ ਹਰਾਮ ਹੋਣ ਲੱਗ ਪਈਆਂ। ਪਿੰਡ ਵਾਲਿਆਂ ਸਾਨੂੰ ਬਥੇਰੀ ਤਸੱਲੀ ਦਿੱਤੀ। ਸਾਡੇ ਹੁੰਦਿਆਂ ਕੋਈ ਤੁਹਾਡੀ ਧੂੜ ਵੱਲ ਵੀ ਨਹੀਂ ਵੇਖਣ ਲੱਗਾ। ਤੁਸੀਂ ਚੁੱਪ ਕਰਕੇ ਇੱਥੇ ਹੀ ਟਿਕੇ ਰਹੋ। ਪਰ ਸਾਡੇ ਤੋਂ ਉੱਥੇ ਟਿਕਣਾ ਦਿਨੋਂ ਦਿਨ ਔਖਾ ਹੁੰਦਾ ਜਾਂਦਾ ਸੀ। ਜਿਵੇਂ ਜਿਵੇਂ ਲੋਕਾਂ ਦੇ ਮਰਨ ਦੀਆਂ ਖਬਰਾਂ ਪੜ੍ਹਦੀਆਂ ਅਸੀਂ ਹੋਰ ਤਲਠ ਜਾਂਦੇ। ਉੜਕ ਅਸੀਂ ਹਰ ਸ਼ੈ ਸਾਂਭ ਗੁੰਜ ਕੇ ਟੁਰ ਪਿਆ। ਸਾਰਾ ਪਿੰਡ ਛੱਡਣ ਆਇਆ ਸਾਨੂੰ ਬਰੂਹਾਂ ਤਾਈਂ। ਹੱਦ ਸਾਥੋਂ ਕੋਈ ਚੋਖੀ ਦੁਰਾਡੀ ਨਹੀਂ ਸੀ, ਪਰ ਜਿਹੜੀ ਰਾਤ ਦੀ ਹਨੇਰੀ ਝੁੱਲੀ ਹੋਈ ਸੀ ਉਹਦੀ ਪਾਰੋਂ ਵਰਿਆਂ ਦੇ ਪੰਧ ਤੇ ਜਾ ਖਲੋਤੀ ਸੀ। ਰਾਹ ਵਿੱਚ ਸਾਨੂੰ ਹੋਰ ਵੀ ਕਈ ਟਾਬਰੀਆਂ ਰਲੀਆਂ, ਉੱਜੜ ਕੇ ਇੱਧਰ ਨੂੰ ਆਉਂਦੀਆਂ ਹੋਈਆਂ। ਇੰਜ ਅਸੀਂ ਵਾਹਵਾ ਸਾਰੇ ਲੋਕ ਹੋ ਗਏ। ਉਦੋਂ ਅਸੀਂ ਹੱਦ ਤੇ ਅਪੜੇ ਹੀ ਪੈ ਸਾਂ ਜਦੋਂ ਹੋਣੀ ਨੇ ਸਾਡੇ ਉੱਤੇ ਆਪਣਾ ਵਾਰਾ ਕੀਤਾ। ਇੱਧਰੋਂ ਉੱਜੜ ਕੇ ਜਾਂਦਿਆਂ ਦਾ ਇੱਕ ਜੱਥਾ ਆ ਪਿਆ। ਸਾਨੂੰ 30-40 ਬੰਦੇ ਮਾਰੇ ਗਏ ਸਾਡੇ, ਤੇ ਮਰਨ ਵਾਲਿਆਂ 'ਚ ਮੇਥੋਂ ਵੱਡੇ 3 ਭਰਾ ਤੇ ਸਾਡਾ ਪਿਓ ਵੀ ਸੀ। ਮੈਨੂੰ ਵੀ ਡਾਢੀਆਂ ਸੱਟਾਂ ਵੱਜੀਆਂ। ਅਗਲਾ ਪੰਧ ਅਸਾਂ ਫਿਰ ਪੁਤਲਾ ਸੂਲਾਂ ਤੇ ਹੀ ਕੱਟਿਆ। ਬੜੀਆਂ ਆਲੀਆਂ ਨਾਲ ਅਸੀਂ ਹੱਦ ਲੰਘੇ। ਪਹਿਲਾਂ ਤੇ ਕਿੰਨਾ ਚਿਰ ਇੱਧਰ ਕੈਂਪ 'ਚ ਪੈ ਰਿਹਾ। ਮੁੜ ਇੱਥੋਂ ਚੁੱਕਿਓ ਨੇ ਤੇ ਸ਼ੇਖੂਪੁਰੇ ਲਿਆ ਸੁੱਟਿਓ। ਥਾਂ ਉਂਝ ਸਾਨੂੰ ਸਿਰ ਲੁਕਾਉਣ ਲਈ ਵਾਹਵਾ ਹੀ ਚੰਗੀ ਜੁੜ ਗਈ। ਲਾਲਿਆਂ ਦਾ ਜਹਾਜ਼ ਜਿੱਡਾ ਘਰ ਸੀ। ਬੜਾ ਹੀ ਸੋਹਣਾ ਤੇ ਰੀਝਾਂ ਦਾ ਬਣਿਆ ਆ, ਜਿਵੇਂ ਦੇ ਇਹਨਾਂ ਚੰਦਰਿਆਂ ਦੇ ਬਣੇ ਹੁੰਦੇ ਨੇ। ਸਗਵਾਂ ਉਂਝੇ ਦਾ, ਸਗੋਂ ਉਹਦੇ ਤੋਂ ਵੀ ਕੁਝ ਵੱਧ। ਲਾਲੇ ਢੇਰ ਸੌਖੇ ਬੰਦੇ ਜਾਪਦੇ ਸਨ। ਅਸੀਂ ਕਦੇ ਅਜਿਹੇ ਘਰ ਸੁਪਨੇ 'ਚ ਵੀ ਨਹੀਂ ਸਨ ਵੇਖੇ। ਛੱਜਿਆਂ ਰੌਂਸਾਂ ਤੇ ਝਰੋਖਿਆਂ ਵਾਲੇ ਘਰ, ਉੱਚੀਆਂ ਛੱਤਾਂ ਤੇ ਖੁੱਲੀਆਂ ਬਾਰੀਆਂ, ਵਿੱਚ ਸੋਹਣੀਆਂ ਕਾਰਨਸਾਂ ਤੇ ਲੱਕੜ ਦੀਆਂ ਅਲਮਾਰੀਆਂ। ਸੱਚੀ ਦੱਸਾਂ ਤੇ ਸਾਨੂੰ ਉੱਥੇ ਰਹਿੰਦਿਆਂ ਡਰ ਆਵੇ। ਇਹੋ ਜਾਪੇ ਹੁਣੇ ਮਾਲਕਾਂ ਆ ਜਾਣਾ ਤੇ ਸਾਨੂੰ ਕੱਢ ਦੇਣਾ ਉਹਨਾਂ ਆਪਣੇ ਏਡੇ ਸੋਹਣੇ ਘਰ ਵਿੱਚ। ਤਾਂ ਵੀ ਅਸੀਂ ਦੜ ਵੱਟ ਕੇ ਟਿਕੇ ਰਹੇ। ਟੱਬਰ 'ਚ ਹੁਣ ਮੈਂ ਹੀ ਸਾਰਿਆਂ ਤੋਂ ਵੱਡਾ ਸਾਂ। ਨਿੱਕਾ ਅਸਲੋਂ ਹੌਲਾ ਸੀ। ਆਪੋਂ ਕੋਈ ਕੰਮ ਵਿੱਢਣ ਜੋਗਾ ਨਹੀਂ ਸੀ। ਦੁੱਖਾਂ ਤੇ ਗਮਾਂ ਦੀ ਫੰਡੀ ਹੋਈ ਵਡੇਰੀ ਮਾਂ, ਮੋਏ ਹੋਏ ਭਰਾਵਾਂ ਦਾ ਜੀਆ ਜੰਤ, 2 ਨਿੱਕੇ ਭੈਣ ਭਰਾ, ਫਿਰ ਮੇਰੀ ਆਪਣੀ ਯਾਦਦਾਰੀ। ਐਡੀ ਭਾਰੀ ਗੱਡ ਮੈਨੂੰ ਇਕੱਲੇ ਨੂੰ ਹੀ ਛਿਕਣੀ ਪੈਣੀ ਸੀ। ਬੰਨੇ ਕਿਸੇ ਕੰਮ ਦਾ ਨਾ ਕੋਈ ਹੱਜ ਸੀ ਤੇ ਨਾ ਕੋਈ ਬਣ। ਪੱਲੇ ਅੱਲਾ ਵਾਲੀ ਕੋਈ ਸ਼ੈ ਨਹੀਂ ਸੀ ਜਿਹੜੀ ਵੇਚ ਵੱਟ ਕੇ ਆਪਣਾ ਅੱਡਾ ਹੀ ਲਾ ਬੈਂਦਾ ਕਿਤੇ। ਸਾਰੀ ਦਿਹਾੜੀ ਉਰਾਂ ਪਰਾਂ ਧੱਕੇ ਠੁੱਡੇ ਖਾ ਕੇ ਜਿਹੜਾ ਛਿੱਲੜ ਲੱਭਦਾ ਉਹਦੇ ਨਾਲ ਡੰਗ ਨਾ ਲੰਘਦਾ। ਕਦੀ ਸੋਚਿਆ ਵੀ ਨਹੀਂ ਸੀ ਇੰਜ ਅੰਨਾ ਨਾ ਕਰਦੇ ਆ ਫਿਰਨ ਦਾ। ਰੋ ਪਿੱਟ ਕੇ ਵੇਲਾ ਕੱਢਿਆ।
ਧੂੜ ਤੇ ਭੁੱਬਲ ਥੋੜਾ ਬਹਿਣ ਲੱਗੀ ਤਾਂ ਨਿੱਕੇ ਮੋਟੇ ਕੰਮਾਂ ਕਾਰਾਂ ਦੀ ਨਿੰਮੀ ਨਿੰਮੀ ਜੋਤ ਮੁੜ ਜਗਣੀ ਚਾਲੂ ਹੋਈ। ਉਦੋਂ ਹੀ ਮੈਨੂੰ ਸੁੱਚੇ ਤਿੱਲੇ ਵਾਲਾ ਰਾਹ ਵਿਖਾਲੀ ਦਿੱਤਾ। ਇੱਧਰ ਸੁੱਚੇ ਤਿੱਲੇ ਦਾ ਲੰਮਾ ਕਾਲ ਸੀ, ਉਧਰ ਮੇਰੇ ਹਿਸਾਬ ਨਾਲ ਕੋਈ ਧੁਰ ਥੱਜ ਨਹੀਂ ਸੀ। ਦਿਲ ਵਿੱਚ ਆਈ ਕਿਉਂ ਨਾ ਉਧਰੋਂ ਲਿਆ ਕੇ ਇੱਧਰ ਵੇਚਾਂ। ਆਸਿਓਂ ਪਾਸਿਓਂ ਸੂਹ ਕੱਢੀ ਤਾਂ ਪਤਾ ਲੱਗਾ ਵੀ ਕਿੰਨੇ ਹੀ ਲੋਕ ਸਨ ਜਿਹੜੇ ਹੱਦ ਟੱਪ ਕੇ ਉਧਰ ਜਾਂਦੇ ਸਨ ਤੇ ਕਈਆਂ ਮਨਾਂ ਦੀਆਂ ਚੀਜ਼ਾਂ ਵਸਤਾਂ ਲਿਆ ਕੇ ਇੱਧਰ ਖੱਟੀਆਂ ਖੱਟਦੇ ਪੈ ਸਨ। ਹੱਦ ਤੇ ਪਾਰਤ ਬੜੀ ਸੀ, ਪਰ ਜਿੰਨੀ ਕਰੜੀ ਅੱਜ ਸੁਣਨੇ ਚਾਹੁੰਦੀ ਇੰਨੀ ਕਰੜੀ ਨਹੀਂ ਸੀ। ਹੱਦ ਦਾ ਕੰਮ ਕਰਨ ਵਾਲੇ ਰਾਤ ਦੇ ਹਨੇਰੇ 'ਚ ਅਡੋਲ ਹੀ ਪਾਰ ਉਰਾਰ ਹੋ ਜਾਂਦੇ ਸਨ, ਪਰ ਉਹਨਾਂ ਨੂੰ ਖਬਰ ਵੀ ਨਹੀਂ ਸੀ ਹੁੰਦੀ। ਲੈ ਬਈ, ਮੈਂ ਵੀ ਟੁਰ ਪਿਆ ਭੁੱਖਾਂ ਦਾ ਮਾਰਿਆ ਤੇ ਫਾਕਿਆਂ ਦਾ ਕੁੱਠਿਆ ਇਸੇ ਬਾਟੇ। ਪਹਿਲੇ ਫੇਰੇ ਹੀ ਸਾਰਾ ਡਰ ਡੁੱਕਰ ਲੈ ਗਿਆ, ਦੂਜਾ ਫੇਰਾ ਮੇਰਾ ਪਹਿਲੇ ਤੋਂ ਵੀ ਚੰਗਾ ਰਿਹਾ। ਘਰ ਦੀ ਦਾਲ ਰੋਟੀ ਦਾ ਆਸਰਾ ਬਣਨ ਲੱਗ ਪਿਆ। ਉਧਰੋਂ ਲਿਆਂਦਾ ਸੁੱਚਾ ਤਿੱਲਾ ਦੂਣੇ ਭਾਅ ਤੇ ਇੱਧਰ ਵਿਕ ਜਾਂਦਾ ਸੀ ਤੇ ਚਾਰ ਛਿੱਲੂ ਚੰਗੀਆਂ ਲੱਭ ਪੈਂਦੀਆਂ ਸਨ। ਤੀਜੇ ਫੇਰੇ ਮੈਂ ਗਿਆ ਮੁੜ, ਪਰ ਨੱਪਿਆ ਗਿਆ। ਅਗਲਿਆਂ ਬਾਜ਼ਾਰ ਵਿੱਚ ਹੀ ਆਣ ਫੜਿਆ ਮੈਨੂੰ। ਕਾਗਜ਼ ਪੱਤਰ ਹੈ ਕੋਈ ਨਹੀਂ ਸੀ ਮੇਰੇ ਕੋਲ ਹੱਦ ਟੱਪਣ ਦਾ। ਉਹਨਾਂ ਮਾਂ ਦੀਆਂ ਖਸਮਾਂ ਪਹਿਲਾਂ ਤੇ ਬਣਾ ਕੇ ਘੜਿਆ ਮੈਨੂੰ ਉੱਥੇ ਬਾਜ਼ਾਰ ਵਿੱਚ ਹੀ, ਫਿਰ ਮੋਟਰ ਵਿੱਚ ਪਾ ਕੇ ਲੈ ਗਏ ਤੇ ਹਵਾ ਲਾ ਤੇ ਲਿਜਾ ਸੁੱਟੇ। ਹੋ ਮੇਰੇ ਤਾਂ ਪ੍ਰਾਣ ਹੀ ਟੁੱਟ ਗਏ ਜਦੋਂ ਮੈਂ ਆਪਣੇ ਪਿਛਲੇ ਜੀਆਂ ਦਾ ਸੋਚਿਆ ਤੇ ਮੈਨੂੰ ਤੇ ਲੱਗ ਗਿਆ ਪਛਤਾਵੇ। ਚੋਰਾ ਮੈਂ ਆਪਣੇ ਆਪ ਨਾਲ ਉਸ ਕਾਲ ਕੋਠੜੀ 'ਚ ਪਿਆ। ਕੀ ਲੋੜ ਸੀ ਇਸ ਕੁੱਤੇ ਕੰਮ 'ਚ ਵੜਨ ਦੀ? ਦਿਹਾੜੀ ਦੱਪਾ ਕਰਕੇ ਹੀ ਵੇਲਾ ਟਪਾਈ ਰੱਖਦਾ ਤੇ ਉਹ ਚੰਗਾ ਨਹੀਂ ਸੀ। ਇੱਥੇ ਬੇਤੁਆਣਿਆਂ ਤੇ ਬੇਪੁਰਾਣਿਆਂ ਹੋ ਕੇ ਆ ਪੈਣ ਨਾਲੋਂ ਹੁਣ 2 ਨਹੀਂ ਤੇ 1.5 ਵਰਾ ਤਾਂ ਇਹ ਆਉਣ ਨਹੀਂ ਦੇਣ ਲੱਗੇ ਬੰਨੇ। ਪਿੱਛੋਂ ਘਰ ਵਾਲਿਆਂ ਦਾ ਕੌਣ ਵਾਲੀ ਵਾਰਸ ਹੋਵੇਗਾ? ਸਾਰੀ ਰਾਤ ਇਹਨਾਂ ਹੀ ਖਿਆਲਾਂ ਦੀਆਂ ਹਾਠਾਂ ਨਾਲ ਰੂਹ ਬੌਰਾ ਹੁੰਦਾ ਰਿਹਾ। ਹੱਡਾਂ 'ਚੋਂ ਨਿਕਲਦੀਆਂ ਚੀਸਾਂ ਵੀ ਕਿਹੜਾ ਕਰਾਰ ਲੈਣ ਪਈਆਂ ਦਿੰਦੀਆਂ ਸਨ।